ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਦਰਸ਼ਕਾਂ ਵੱਲੋਂ ਆਏ ਈਮੇਲ ਤੇ ਮੈਸੇਜ ਨੂੰ ਪੜ੍ਹਦੇ ਹਾਂ। ਜਿਹੜੀ ਲਿਖਤ ਅਸੀਂ ਪੜਨ ਜਾ ਰਹੇ ਹਾਂ ਉਹ ਹੈ ਸੁਰਿੰਦਰ ਸਿੰਘ ਜੀ ਦੀ। ਇਹ ਲਿਖਦੇ ਹਨ ਵਾਹਿਗੁਰੂ ਜੀ ਵਰਜੀਨੀਆ ਤੋਂ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਖਾਲਸੇ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਅੰਜੂ ਕੌਰ ਭੈਣ ਜੀ ਐਡੀਟਰ ਸਿੱਖ ਫ੍ਰੀ ਪ੍ਰੈਸ ਨੇ ਤਕਰੀਬਨ 4 ਮਹੀਨੇ ਦੀ ਲੰਬੀ ਮਿਹਨਤ ਤੋਂ ਬਾਅਦ ਇਹ ਦਿਲ ਨੂੰ ਹਿਲਾ ਦੇਣ ਵਾਲੀ ਕਹਾਣੀ ਸਾਡੇ ਸਾਰਿਆਂ ਦੇ ਸਾਹਮਣੇ ਲਿਆਂਦੀ ਹੈ। ਇਹ ਲਿਖਦੇ ਹਨ ਕਹਾਣੀ ਤਾਂ ਲੰਬੀ ਹੈ ਪਰ ਆਪ ਜੀ ਥੋੜਾ ਸਮਾਂ ਕੱਢ ਕੇ ਪੜ੍ਹ ਲੈਣਾ। ਕੁਝ ਇੱਕ ਮੁੱਖ ਗੱਲਾਂ ਸਾਂਝੀਆਂ ਕਰ ਰਿਹਾ ਹਾਂ। ਪਹਿਲਾ, ਯੋਗੀ ਭਜਨ ਦਾ ਜਨਮ ਇੱਕ ਹਿੰਦੂ ਮਾਤਾ ਤੇ ਸਿੱਖ ਪਿਤਾ ਦੇ ਘਰ ਹੋਇਆ ਅਤੇ ਉਹ ਛੋਟੀ ਉਮਰ ਤੋਂ ਹੀ ਯੋਗੀ ਬਣਨਾ ਚਾਹੁੰਦਾ ਸੀ। ਇਸ ਕਰਕੇ ਯੋਗੀ ਭਜਨ ਤੇ ਉਹਨਾਂ ਦੀ ਪਤਨੀ ਨੇ ਮਹਾਰਾਜ ਵਿਰਸਾ ਸਿੰਘ ਵੱਲੋਂ ਚਲਾਇਆ ਜਾਂਦਾ ਡੇਰਾ ਗੋਬਿੰਦ ਸਦਨ ਵਿੱਚ ਜਾਣਾ ਸ਼ੁਰੂ ਕੀਤਾ। ਮਹਾਰਾਜ ਵਿਰਸਾ ਸਿੰਘ ਆਪਣੇ ਆਪ ਨੂੰ ਬਾਬਾ ਸ੍ਰੀ ਚੰਦ ਦਾ ਚੇਲਾ ਸਮਝਦਾ ਸੀ ਅਤੇ ਗੁਰਬਾਣੀ ਨੂੰ ਤੋੜ ਮਰੋੜ ਕੇ ਆਪਣੀਆਂ ਸਿੱਖਿਆਵਾਂ ਵਿੱਚ ਇਸਤੇਮਾਲ ਕਰਦਾ ਸੀ। ਦੂਸਰਾ, ਯੋਗੀ ਭਜਨ ਤਰਿੰਦਰ ਬ੍ਰਹਮਚਾਰੀ ਦਾ ਚੇਲਾ ਵੀ ਰਿਹਾ। ਇਹ ਤਰਿੰਦਰ ਬ੍ਰਹਮਚਾਰੀ ਜਵਾਹਰ ਲਾਲ ਨਹਿਰੂ ਤੇ ਇੰਦਰਾ ਗਾਂਧੀ ਦਾ ਯੋਗਾ ਗੁਰੂ ਸੀ। ਤੀਸਰਾ, 1968 ਤੋਂ 1969 ਵਿੱਚ ਯੋਗੀ ਭਜਨ ਨੇ ਕੈਨੇਡਾ ਆ ਕੇ ਤਰਿੰਦਰ ਬ੍ਰਹਮਚਾਰੀ ਦੇ ਯੋਗ ਮਤ ਨੂੰ ਮਹਾਰਾਜ ਵਿਰਸਾ ਸਿੰਘ ਦੀਆਂ ਸਿੱਖਿਆਵਾਂ ਨੂੰ ਜੋੜ ਕੇ ਇਸ ਵਿੱਚੋਂ ਕੁੰਡਲਨੀ ਯੋਗਾ ਬਣਾ ਕੇ 3HO ਦੇ ਨਾਮ ਥੱਲੇ ਵੇਚਣਾ ਸ਼ੁਰੂ ਕੀਤਾ। ਚੌਥਾ, ਇਸੇ ਤਰ੍ਹਾਂ ਹੀ ਇਸ ਸਾਰੀ ਖਿਚੜੀ ਦੇ ਵਿੱਚ ਹੀ ਉਸ ਨੇ ਸਿੱਖ ਧਰਮ ਨੂੰ ਵੀ ਉਬਾਲਣਾ ਸ਼ੁਰੂ ਕੀਤਾ ਅਤੇ ਆਪਣੇ ਚੇਲਿਆਂ ਨੂੰ ਸਿੱਖ ਧਰਮ ਦੇ ਨਾਮ ਥੱਲੇ ਵੇਚਣਾ ਸ਼ੁਰੂ ਕੀਤਾ। ਹੋਰ ਤੇ ਹੋਰ ਉਸ ਨੇ ਸਿੱਖ ਧਰਮ ਦੀ ਆਪਣੀ ਰਹਿਤ ਮਰਿਆਦਾ ਵੀ ਛਾਪਣੀ ਸ਼ੁਰੂ ਕਰ ਦਿੱਤੀ। ਪੰਜਵਾਂ, ਯੋਗੀ ਭਜਨ ਦੇ ਇੰਦਰਾ ਗਾਂਧੀ ਨਾਲ ਸੰਬੰਧ, ਜਥੇਦਾਰਾਂ ਉੱਪਰ ਪ੍ਰਭਾਵ ਅਤੇ ਗੋਰੇ ਸਿੱਖਾਂ ਨੂੰ ਚਿੱਟੇ ਕੱਪੜੇ ਪਵਾ ਕੇ ਭਗਵੇਂ ਕਰਮ ਕਰਾਉਣ ਦੀ ਇੱਕ ਆਪਣੀ ਹੀ ਕਹਾਣੀ ਹੈ। ਛੇਵਾਂ, ਸਭ ਤੋਂ ਵੱਡਾ ਦੁਖਾਂਤ, ਯੋਗੀ ਭਜਨ ਤੇ ਉਸ ਦੇ ਇੱਕ ਚੇਲੇ ਦਾ ਮਿਲ ਕੇ ਗੁਰਬਾਣੀ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਨਾ, ਅਨੁਵਾਦ ਵਿੱਚ ਯੋਗਾ ਅਤੇ ਤਾਂਤਰਿਕ ਮਤ ਨੂੰ ਗੁਰਮਤ ਬਣਾ ਕੇ ਪੇਸ਼ ਕਰਨਾ ਅਤੇ ਦੁਨੀਆ ਭਰ ਵਿੱਚ ਬਲਕਿ ਹਰਿਮੰਦਰ ਸਾਹਿਬ ਵਿੱਚ ਵੀ ਵੱਡੀਆਂ ਸਕਰੀਨਾਂ ਤੇ ਇਸ ਅਨੁਵਾਦ ਦਾ ਬੇਝਿਜਕ ਦਿਖਾਇਆ ਜਾਣਾ ਆਪਣੇ ਆਪ ਵਿੱਚ ਹੀ ਕਿਸੇ ਸ਼ਰਮਿੰਦਗੀ ਤੋਂ ਘੱਟ ਨਹੀਂ ਹੈ। ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਕਿਰਪਾ ਕਰਕੇ ਇਸ ਕਹਾਣੀ ਨੂੰ ਪੜ੍ਹ ਕੇ ਆਪ ਵਿਚਾਰੋ ਅਤੇ ਹੋਰਾਂ ਨੂੰ ਵੀ ਇਸ ਤੋਂ ਜਾਗਰੂਕ ਕਰਵਾਓ। ਜਦ ਤੱਕ ਕੋਈ ਚੰਗੀ ਇੰਗਲਿਸ਼ ਟ੍ਰਾਂਸਲੇਸ਼ਨ ਉਪਲਬਧ ਨਹੀਂ ਹੁੰਦੀ, ਗੁਰੂ ਘਰਾਂ ਵਿੱਚ ਇਸ ਭਗਵੇਂ ਅਨੁਵਾਦ ਦੀ ਵਰਤੋਂ ਘੱਟ ਤੋਂ ਘੱਟ ਕਰੋ। ਭੁੱਲ ਚੁੱਕ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ। ਵੀਰ ਸੁਰਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਵਰਜੀਨੀਆ ਤੋਂ ਲਿਖਿਆ ਜੀ। ਇਹ ਬੜੇ ਚੰਗੇ ਗੁਰਸਿੱਖ ਨੇ, ਆਪ ਵੀ ਕੀਰਤਨ ਦੇ ਨਾਲ ਜੁੜੇ ਹੋਏ ਔਰ ਖਾਸ ਤੌਰ ਤੇ ਬੱਚਿਆਂ ਨੂੰ ਜਿਹੜਾ ਇਸ ਪਾਸੇ ਗੁਰਮਤ ਵੱਲ ਆਉਣ ਲਈ ਅੱਡ ਅੱਡ ਗੁਰਦੁਆਰਿਆਂ ਦੇ ਵਿੱਚ ਇਹਨਾਂ ਨੇ ਕਾਫੀ ਐਫਰਟ ਕੀਤਾ ਹੈ। ਹਰ ਦਿਲ ਅਜ਼ੀਜ਼ ਨੇ, ਹਰ ਪੰਥਕ ਸਮਾਗਮ 'ਚ ਵੀ ਪਹੁੰਚਦੇ ਨੇ ਔਰ ਹਰ ਸਿੱਖੀ ਦੇ ਕੰਮ ਕਰਨ ਵਾਲੇ ਨੂੰ ਜਿਹੜਾ ਉਹ ਆਪਣਾ ਸਮਰਥਨ ਦਿੰਦੇ ਨੇ ਜੀ। ਸੋ ਉਹਨਾਂ ਨੇ ਆਪਣੀ ਲਿਖਤ ਜਿਹੜੀ ਖਾਸ ਤੌਰ ਤੇ ਯੋਗੀ ਭਜਨ ਦਾ ਪਿਛੋਕੜ, 3H ਹੋਲੀ ਹੈਪੀ ਹੈਲਥੀ ਆਰਗੇਨਾਈਜੇਸ਼ਨ ਦਾ ਮੁੱਢ ਔਰ ਉਹਨਾਂ ਵੱਲੋਂ ਕਿਵੇਂ ਐਂਟੀ ਸਿੱਖ ਪ੍ਰੈਕਟਿਸਿਸ ਜਿਹੜੀਆਂ ਕਿ ਇਨਫੈਕਟ ਤਾਂਤਰਿਕ ਯੋਗਾ, ਕੁੰਡਲਨੀ ਤਾਂਤਰਿਕ ਯੋਗਾ ਹੈ, ਲੇਕਿਨ ਉਸ ਨੂੰ ਕਿਵੇਂ ਇਹਨਾਂ ਭੋਲੇ ਭਾਲੇ ਅਮਰੀਕਨਾਂ ਨੂੰ ਚਿੱਟੇ ਕੱਪੜੇ ਪਵਾ ਕੇ ਔਰ ਦਸਤਾਰਾਂ ਕੇਸ ਰਖਾ ਕੇ, ਬੀਬੀਆਂ ਦੇ ਵੀ ਪੱਗਾਂ ਬੰਨੀਆਂ ਹੁੰਦੀਆਂ ਜੀ, ਪਰ ਉਹਨਾਂ ਨੂੰ ਜੋ ਪੜ੍ਹਾਇਆ ਗਿਆ ਜਾਂ ਜਿਸ ਪਾਸੇ ਤੋਰਿਆ ਗਿਆ ਉਹ ਪਿਓਰ ਸਿੱਖ ਧਰਮ ਗੁਰਮਤ ਮੁਤਾਬਕ ਨਹੀਂ ਹੈ। ਉਹ ਤਾਂਤਰਿਕ ਮਤ ਜਿਹੜਾ ਯੋਗੀ ਦੇ ਦਿਮਾਗ ਦੀ ਕਾਢ ਸੀ, ਜਿਸ ਨੂੰ ਵਿਰਸਾ ਸਿੰਘ ਗੋਬਿੰਦ ਸਦਨ ਦਿੱਲੀ, ਜਿਹੜਾ ਕਿ ਨਾ ਸਿਰਫ ਸ੍ਰੀ ਚੰਦ ਦਾ ਨਾਂ ਦਾ ਚੇਲਾ ਸੀ ਬਟ ਇਸ ਦਾ ਵੀ ਆਪਣਾ ਰੈਕਡ, ਕ੍ਰਿਮੀਨਲ ਰੈਕਡ ਸੀ। ਇੱਧਰ ਅਬੋਰ ਬੈਲਟ ਦੇ ਵਿੱਚ ਇੱਕ ਮਰਡਰ ਕਰਕੇ ਦੌੜਿਆ ਹੋਇਆ ਸੀ ਤੇ ਉੱਥੇ ਬਾਅਦ ਦੇ ਵਿੱਚ ਜਿੰਨੇ ਵੀ ਸੈਂਟਰਲ ਲੀਡਰ, ਭਾਵੇਂ ਇੰਦਰਾ ਗਾਂਧੀ ਹੋਏ, ਬੂਟਾ ਸਿੰਘ ਹੋਏ, ਦੂਜੇ ਇਹਨਾਂ ਦੇ ਜਿੰਨੇ ਐਗਰੀਕਲਚਰ ਫਾਰਮ ਸੀ, ਉਹਨਾਂ ਦੇ ਉਹਦਾ ਚਾਰਜ ਵੀ ਇਹਦੇ ਕੋਲ ਹੀ ਹੁੰਦਾ ਸੀ। ਤਾਂ ਉਹਨਾਂ ਖੇਤੀਬਾੜੀ ਕਰਵਾਉਣ ਲਈ ਆਮ ਸਿੱਖ ਸੰਗਤਾਂ ਜਾਂ ਦੂਸਰਿਆਂ ਨੂੰ ਕਿ ਜੀ ਕਾਰ ਸੇਵਾ ਟਰੈਕਟਰਾਂ ਦਾ ਦੂਜੀ ਵਰਤੋਂ ਉੱਥੇ ਕਰਕੇ ਇਸ ਨੇ ਆਪਣਾ ਚੰਗਾ ਠਕਠਕਾ ਚਲਾਇਆ ਹੋਇਆ ਸੀ ਜੀ। ਔਰ ਜਿਹੜਾ ਇਸ ਦੇ ਉੱਤੇ ਅੱਗੋਂ ਪ੍ਰਭਾਵ ਇੱਕ ਪਾਸੇ ਤੋਂ ਇੰਦਰਾ ਗਾਂਧੀ ਔਰ ਗਵਰਨਮੈਂਟ ਦੇ ਨਾਲ ਸੀ, ਦੂਜੇ ਪਾਸੇ RSS ਦੇ ਨਾਲ ਪੂਰੇ ਹੱਥ ਰਲੇ ਹੋਏ ਸੀ। ਔਰ ਇਹੀ ਕਾਰਨ ਹੈ ਕਿ ਜਿਹੜਾ ਇਹ ਹੁਣ ਤਾਂ ਮਰ ਗਿਆ, ਇਹਦਾ ਜਿਹੜਾ ਇਹਨੇ ਟਰਸਟ ਵਗੈਰਾ ਵੀ ਬਣਾਇਆ, ਉਹਦੇ 'ਚ ਅਸ਼ੋਕ ਸਿੰਘਲ, ਸਾਰੇ ਵਿਸ਼ਵ ਹਿੰਦੂ ਪਰਿਸ਼ਦ ਵਾਲੇ, ਪ੍ਰਕਾਸ਼ ਸਿੰਘ ਬਾਦਲ, ਇਹ ਸਾਰੀ ਕਲਾਸ ਵੀ ਹਿੰਦੂਤਵਾ ਵਾਲੇ ਉੱਥੇ ਪੂਰਾ ਉਹਦਾ ਹਿੱਸਾ ਰਹੇ ਨੇ।
ਔਰ ਇਹਦੇ ਪ੍ਰਭਾਵ ਥੱਲੇ ਹੀ ਬਾਦਲ ਨੇ ਪੰਜਾਬ ਦੇ ਵਿੱਚ ਵੀ ਸ੍ਰੀ ਚੰਦ ਦੇ ਜਨਮ ਦਿਨ ਦੀ ਗਜ਼ਟਡ ਛੁੱਟੀ ਕੀਤੀ ਹੈ। ਸੋ ਇਹ ਵੀ ਇਹਨਾਂ ਨੇ ਲਿੰਕ ਜਿਹੜਾ ਲਿਆਂਦਾ ਸਾਹਮਣੇ। ਫਿਰ ਉਹਨਾਂ ਨੇ ਕਿਹਾ ਵੀ ਜੋਗੀ ਨੇ ਆਪਣੇ ਆਪ ਨੂੰ ਪ੍ਰਵਾਨਿਤ ਕਰਾਉਣ ਦੇ ਲਈ ਕਿਵੇਂ ਰਹਿਤ ਮਰਿਆਦਾ ਨੂੰ ਵੀ ਟਵਿਸਟ ਕੀਤਾ ਔਰ ਅਕਾਲ ਤਖਤ ਦੇ ਜਥੇਦਾਰ ਔਰ ਅਕਾਲੀ ਲੀਡਰਾਂ ਨੂੰ ਵੀ ਪੂਰੀ ਤਰ੍ਹਾਂ ਨਾਲ ਵਰਤਿਆ। ਔਰ ਅਖੀਰ 'ਚ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ ਅਨੁਵਾਦ ਜਿਹੜੇ ਕਿ ਇਹਨਾਂ ਦੇ ਇੱਕ ਜਿਹੜੇ ਚੇਲਾ ਸੰਤ ਸਿੰਘ ਉਸ ਨੇ ਕੀਤਾ, ਉਹਦਾ ਹਵਾਲਾ ਦੇ ਕੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਟੋਟਲੀ ਭਗਵਾਂਕਰਨ ਹੈ ਗੁਰਬਾਣੀ ਦਾ, ਔਰ ਉਸ ਦੇ ਵਿੱਚ ਉਹਨੂੰ ਤਾਂਤਰਿਕ ਜਿਹੜਾ ਮੱਤ ਦੇ ਜਾਂ ਜੋਗੀ ਮੱਤ ਦੇ ਨੁਕਤਾ ਨਿਗਾਹ ਤੋਂ ਹੀ ਉਸ ਟੀਕੇ ਦੇ ਵਿੱਚ ਅੰਗਰੇਜ਼ੀ ਅਨੁਵਾਦ ਦੇ ਵਿੱਚ ਇੰਟਰਪ੍ਰੇਟ ਕੀਤਾ ਗਿਆ ਜੀ। ਭੈਣ ਜੀ ਅੰਜੂ ਕੌਰ ਜਿਹੜੇ ਇੱਕ ਬੜੇ ਫ੍ਰੀਲੈਂਸ ਜਰਨਲਿਸਟ ਹੋਣ ਦੇ ਨਾਲ ਨਾਲ ਸਿੱਖੀ ਬਾਰੇ ਕਾਫੀ ਡੀਪ ਜਿਹੜਾ ਹੈ ਉਹ ਸਮੇਂ-ਸਮੇਂ ਇਨਵੈਸਟੀਗੇਟਿਵ ਸਟੋਰੀਜ਼ ਲਿਆਉਂਦੇ ਰਹੇ ਨੇ। ਜਿਹੜੇ ਆਰਟੀਕਲ ਦਾ ਇਹਨਾਂ ਨੇ ਹਵਾਲਾ ਦਿੱਤਾ ਹੈ, ਇਸ ਆਰਟੀਕਲ ਲਈ ਬੀਬੀ ਅੰਜੂ ਕੌਰ ਨੇ ਮੈਨੂੰ ਵੀ ਇੰਟਰਵਿਊ ਕੀਤਾ ਸੀ, ਕਿਉਂਕਿ ਅਸੀਂ ਆਲਰੇਡੀ ਸੱਚੋ ਸੱਚ ਪ੍ਰੋਗਰਾਮ 'ਚ ਵੀ 1 ਜਾਂ 2 ਸੈਗਮੈਂਟ ਕੀਤੇ ਹੋਏ ਨੇ ਕਿ ਯੋਗੀ ਭਜਨ ਦਾ ਇਹ ਸਾਰਾ ਫਰਾਡ ਤੰਤਰ ਕੀ ਹੈ। ਹਾਲਾਂਕਿ ਜਿਹੜਾ ਆਰਟੀਕਲ ਉਹਨਾਂ ਦਾ ਉਹਦੇ 'ਚ ਮੈਨੂੰ ਕੋਟ ਨਹੀਂ ਕੀਤਾ ਉਹਨਾਂ ਨੇ, ਪਰ ਆਰਟੀਕਲ ਬਹੁਤ ਵਧੀਆ ਇਨਵੈਸਟੀਗੇਟਿਵ ਆਰਟੀਕਲ ਹੈ। ਉਹਨਾਂ ਨੇ ਬੜੀ ਮਿਹਨਤ ਦੇ ਨਾਲ ਮੂਲ ਸੋਰਸ ਨੂੰ ਜਾ ਕੇ ਔਰ ਖ਼ਾਸ ਤੌਰ 'ਤੇ ਡਾਕਟਰ ਤਰਲੋਚਨ ਸਿੰਘ ਵਰਗੇ ਹਿਸਟੋਰੀਅਨ ਜਿਨ੍ਹਾਂ ਨੇ ਇਨੀਸ਼ੀਅਲੀ ਇਸ ਦੇ ਲਈ ਜਿਹਨੂੰ ਕਹਿੰਦੇ ਨੇ ਕਿ ਵੀ ਅਲਾਰਮ ਬੈਲਸ ਵਜਾ ਦਿੱਤੀਆਂ ਸੀ ਕਿ ਵੀ ਇਹ ਠੀਕ ਨਹੀਂ ਹੈ। ਪਰ ਜਿਵੇਂ ਅਸੀਂ ਆਪਣੇ ਪਹਿਲੇ ਪਾਰਟ 'ਚ ਵੀ ਕਿਹਾ ਸੀ ਕਿ ਵੀ ਜਦੋਂ ਤੁਹਾਡੇ ਆਪਣੇ ਘਰ ਦੇ ਵਿੱਚ ਕੋਈ ਚੀਜ਼ ਡਿੱਗੀ ਹੁੰਦੀ ਹੈ ਤੇ ਤੁਹਾਨੂੰ ਦੂਰੋਂ ਕੋਈ ਕੁਛ ਕਰਦਾ ਹੈ, ਤੁਹਾਨੂੰ ਬਹੁਤ ਵੱਡਾ ਲੱਗਦਾ। ਸੋ ਇਹ ਉਹ ਦੌਰ ਸੀ ਜਦੋਂ ਕਿ ਅਮਰੀਕਾ ਕੈਨੇਡਾ ਦੇ ਵਿੱਚ ਹਿੱਪੀ ਲਹਿਰ ਨੇ ਆਲਮੋਸਟ ਫੈਮਲੀਜ਼ ਨੂੰ ਤੋੜ ਦਿੱਤਾ ਸੀ। ਲੋਕ ਨਸ਼ਿਆਂ ਦਾ ਵੀ ਸ਼ਿਕਾਰ ਔਰ ਉਹ ਸਾਰਾ ਦਮ ਮਾਰੋ ਦਮ ਕਲਚਰ ਸੀ ਕਿ ਵੀ ਉਹ ਭੰਗ ਦੀ ਤਲਾਸ਼ 'ਚ ਕੋਈ ਨੇਪਾਲ 'ਚ ਪਹੁੰਚਿਆ, ਕੋਈ ਤਿੱਬਤ 'ਚ ਹੈ, ਕੋਈ ਭਾਰਤ 'ਚ ਆਇਆ, ਕੋਈ ਯੋਗੀਆਂ ਦੇ ਪਿੱਛੇ ਹੈ, ਗਵਾਚ ਗਿਆ ਸੀ ਸਾਰਾ ਇਹਨਾਂ ਦਾ ਸਿਸਟਮ ਟੁੱਟਿਆ ਸੀ। ਉਸ ਪੀਰੀਅਡ 'ਚ ਯੋਗੀਆਂ ਨੇ ਇੱਥੇ ਆ ਕੇ ਹਿੰਦੁਸਤਾਨ ਦੇ ਇਹਨਾਂ ਫਰਾਡ ਲੋਕਾਂ ਨੇ ਚੰਗੀ ਮਾਰਕੀਟ ਬਣਾਈ। ਮਹੇਸ਼ ਯੋਗੀ ਨੇ ਟ੍ਰਾਂਸੈਂਡੈਂਟਲ ਮੈਡੀਟੇਸ਼ਨ ਦੇ ਸੈਂਟਰ ਸ਼ੁਰੂ ਕੀਤੇ। ਅੱਜ ਵੀ ਮੇਰੇ ਖਿਆਲ 300 ਦੇ ਕਰੀਬ ਇਹਨਾਂ ਦੇ ਸੈਂਟਰ ਅਮਰੀਕਾ 'ਚ ਨੇ। ਕੋਈ ਬਾਲ ਗੋਬੇਸ਼ਵਰ ਆ ਗਿਆ, ਫਿਰ 70ਵਿਆਂ 'ਚ ਰਜਨੀਸ਼ ਆ ਗਿਆ, ਉਹਨੇ 70,000 ਏਕੜ ਦੇ ਵਿੱਚ ਰਜਨੀਸ਼ਪੁਰਮ ਜਿਹੜਾ ਹੈ ਉਹ ਸਥਾਪਿਤ ਕੀਤਾ। ਬਾਅਦ ਦੇ ਵਿੱਚ ਹੁਣ ਤਾਂ ਉਹ ਪਸ਼ੂਆਂ ਦੀ ਚਾਰਗਾਹ ਹੈ। ਔਰ ਉਸੇ ਦੌਰ ਦੇ ਵਿੱਚ ਹੀ ਇਹ ਯੋਗੀ ਭਜਨ ਜਿਹੜਾ ਕਿ ਉਦੋਂ ਜਿਹੜਾ ਇਹ ਕਸਟਮ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦਾ ਸੀ ਹਰਭਜਨ ਸਿੰਘ ਪੁਰੀ ਨਾਂ ਦੇ ਥੱਲੇ, ਇਹ ਵੀ ਉਸ ਦੌਰ 'ਚ ਕੈਨੇਡਾ 'ਚ ਆਇਆ ਕਿਉਂਕਿ ਇਹ ਉਹਦੇ ਨਾਲ ਵਿਰਸਾ ਸਿੰਘ ਨਾਲ ਜੁੜਿਆ ਹੋਇਆ ਸੀ। ਔਰ ਜਿਵੇਂ ਇਹਨਾਂ ਨੇ ਵੀਰ ਸੁਰਿੰਦਰ ਸਿੰਘ ਉਹਨਾਂ ਨੇ ਲਿਖਿਆ ਕਿ ਵੀ ਉਹਦੇ 'ਚ ਜੋਗੀ ਨੇ ਖੁਦ ਵੀ ਕਿਹਾ ਕਿ ਵੀ ਜੋ ਸ਼ੁਰੂ ਤੋਂ ਹੀ ਜੋਗੀ ਬਣਨਾ ਚਾਹੁੰਦਾ ਸੀ। ਸੋ ਉੱਥੇ ਹੁੰਦਿਆਂ ਹੀ ਧਿਰੇਂਦਰ ਬ੍ਰਹਮਚਾਰੀ ਦੀਆਂ ਬਹੁਤ ਸਾਰੀਆਂ ਕਹਾਣੀਆਂ ਨੇ ਕਿ ਉਹ ਸਿਰਫ ਕੋਈ ਨਹਿਰੂ ਜਾਂ ਇੰਦਰਾ ਨੂੰ ਯੋਗ ਹੀ ਨਹੀਂ ਸੀ ਸਿਖਾਉਂਦਾ, ਇੰਦਰਾ ਗਾਂਧੀ ਨੂੰ ਹੋਰ ਵੀ ਉਹਨੇ ਬਹੁਤ ਕੁਝ ਸਿਖਾਇਆ ਜੀ। ਔਰ ਉਹਦੇ ਬੜੇ ਸਕੈਂਡਲ ਬਣਦੇ ਰਹੇ। ਔਰ ਧਿਰੇਂਦਰ ਬ੍ਰਹਮਚਾਰੀ ਇੱਕ ਪੈਰਲਲ ਸਰਕਾਰ ਸੀ ਔਰ ਅਲਟੀਮੇਟਲੀ ਜੰਮੂ ਕਸ਼ਮੀਰ ਦੇ ਵਿੱਚ ਵੀ ਉਹਨੇ ਸਾਰੇ ਰੂਲ ਜਿਹੜੇ ਫਲਾਊਟ ਕਰਕੇ ਇੰਦਰਾ ਗਾਂਧੀ ਨੇ ਉਹਨੂੰ ਆਪਣਾ ਪੂਰਾ ਇੰਡੀਪੈਂਡੈਂਟ ਸਟਰਕਚਰ ਜਿਹਦੇ 'ਚ ਹੈਲੀਪੈਡ ਔਰ ਪੂਰਾ ਐਆਸ਼ ਆਦਮੀ ਸੀ। ਔਰ ਉਹਦੀ ਮੌਤ ਵੀ ਜਿਹੜੀ ਆ ਉਹਨਾਂ ਸ਼ੱਕੀ ਸਰਕਮਸਟਾਂਸ 'ਚ ਹੀ ਹੋਏ। ਐਕਸੀਡੈਂਟ ਦਾ ਬਹਾਨਾ ਸੀ ਕਿ ਜੀ ਜਹਾਜ਼ ਉਹਦਾ ਹੈਲੀਕਾਪਟਰ ਦਾ ਹੋਇਆ। ਪਰ ਇਹ ਇੱਕ ਹਮੇਸ਼ਾ ਡਾਰਕਰ ਚੈਪਟਰ ਹੁੰਦਾ ਹੈ ਇਹਨਾਂ ਸਿਆਸੀ ਲੋਕਾਂ ਦੀ ਜ਼ਿੰਦਗੀ 'ਚ, ਜਿੱਥੇ ਕਿ ਇਹ ਕਿਤੇ ਅਧਿਆਤਮ ਦੇ ਨਾਂ ਥੱਲੇ, ਕਿਤੇ ਸੋਸ਼ਲ ਦੇ ਨਾਂ ਥੱਲੇ ਜੋ ਕੁਛ ਇਹ ਲੋਕ ਕਰਦੇ ਨੇ। ਗਾਂਧੀ ਦਾ ਆਪਣਾ ਹਾਲ ਕੀ ਸੀ ਜਦੋਂ ਹੁਣ ਉਹਦੇ ਤੁਸੀਂ ਐਕਸਪੈਰੀਮੈਂਟਸ ਵਿਦ ਕਾਮ ਜਾਂ ਸੈਕਸ ਨਾਲ ਐਕਸਪੈਰੀਮੈਂਟ ਦੇਖੋ ਤੇ ਇਸ ਕਿਸਮ ਦਾ ਬੰਦਾ ਜੇ ਕਿਤੇ ਅਮਰੀਕਾ 'ਚ ਕਾਨੂੰਨ ਦੇ ਡਿੱਕੇ ਆ ਜਾਏ ਤੇ ਇਹਦੀ ਜਿਹੜੀ ਹੈ ਲਾਈਫ ਵਿਦਆਊਟ ਪੈਰੋਲ ਹੁੰਦੀ ਕਿ ਵੀ ਕਿਸ ਕਿਸਮ ਦੇ ਉਹਨੇ ਜਿਹੜੇ ਨੇ ਉਹ ਆਪਣੀਆਂ ਕਾਮ ਜਿਹੜੀਆਂ ਡਿਜ਼ਾਇਰਸ ਨੇ ਉਹਦੀ ਫੁਲਫਿਲਮੈਂਟ ਦੇ ਲਈ ਈਵਨ ਆਪਣੇ ਪਰਿਵਾਰ ਦੀਆਂ ਬੱਚੀਆਂ ਨਾਲ ਹੀ, ਕੋਈ ਪੋਤੀ ਹੈ ਕੋਈ ਦੂਜਾ ਹੈ, ਕਿਸ ਕਿਸਮ ਦਾ ਉਹ ਇਹਨਾਂ ਦਾ ਸੀ ਸਾਰਾ। ਸੋ ਇਹ ਦਿਸ ਇਜ਼ ਡਿਸਗਸਟਿੰਗ। ਪਰ ਕਿਉਂਕਿ ਜਦੋਂ ਤੁਸੀਂ ਕਿਸੇ ਹਵਾਲੇ ਨਾਲ ਗੱਲ ਕਰਦੇ ਹੋ, ਮੈਂ ਆਈ ਡੋਂਟ ਲਾਈਕ ਈਵਨ ਟੂ ਟੱਚ ਔਨ ਦੋਜ਼ ਥਿੰਗਸ, ਪਰ ਇਹ ਇੱਕ ਹਕੀਕਤ ਹੈ ਕਿ ਵੀ ਇਹੋ ਜਿਹਾ ਹੀ ਹਾਲ ਇੰਦਰਾ ਗਾਂਧੀ ਦਾ ਸੀ। ਤੇ ਜੇ ਯੋਗੀ ਭਜਨ ਦੇ ਕਿਸੇ ਇਸ ਮਾਮਲੇ 'ਚ ਦੇਖੋ ਤੇ ਫਿਰ ਸਾਡਾ ਸਿਰ ਜਿਹੜਾ ਉਹ ਸ਼ਰਮ ਦੇ ਨਾਲ ਨੀਵਾਂ ਹੋਏਗਾ। ਔਰ ਉਸ ਸਾਰੇ ਦੇ ਵਿੱਚ ਹੀ
ਫਿਰ ਜਿਹੜਾ ਹੈ ਇੱਥੇ ਇਹਨੇ ਆਪਣਾ ਪੈਰ ਜਮਾਏ, ਕਿਉਂਕਿ ਉਹ ਸਾਰੀ ਟੁੱਟੀ ਸੁਸਾਇਟੀ ਔਰ ਐਕਸਪਲੋਇਟੇਸ਼ਨ ਦਾ ਪੂਰਾ ਦੌਰਾ ਸੀ ਜੀ। ਔਰ ਅਕਾਲ ਤਖਤ ਦੇ ਹਵਾਲੇ ਨਾਲ ਤਾਂ ਮੈਂ ਇੰਨਾ ਹੀ ਕਹਿਣਾ ਚਾਹਾਂਗਾ ਕਿ ਵੀ ਇਹਨੇ ਜਿਸ ਤਰੀਕੇ ਨਾਲ ਹੁਣ ਜਦੋਂ ਇਹਦੇ ਬਣਾਏ ਸੋ ਕਾਲਡ ਸਿੱਖ ਪੰਜਾਬ ਜਾਂ ਦੂਜੇ ਜਾਂਦੇ ਸੀ ਤੇ ਚਿੱਟੇ ਕੱਪੜੇ, ਬੀਬੀਆਂ ਵੀ ਐਨ ਚਿੱਟੇ ਡਰੈਸ, ਚਿੱਟੀਆਂ ਪੱਗਾਂ, ਜਿਵੇਂ ਪਰੀਆਂ ਉਤਰੀਆਂ ਹੁੰਦੀਆਂ ਨੇ ਜੀ। ਤੇ ਹੁਣ ਉੱਥੇ ਬਹੁਤਿਆਂ ਨੂੰ ਲੱਗਦਾ ਸੀ ਸਾਡੇ ਤਾਂ ਬੱਚੇ ਕੇਸ ਹੀ ਨਹੀਂ ਰੱਖਦੇ। ਹਾਂ ਨਹੀਂ, ਚਿੱਟੇ ਜੋ ਜੋਗੀ ਭਜਨ ਦਾ ਜਿਹੜਾ ਹੈ ਉਹ ਵਾਈਟ। ਹੁਣ ਵੀ ਜਿਹੜੇ ਜੋਗੀ ਭਜਨ ਦੇ ਸਾਰੇ ਚੇਲੇ ਨੇ ਉਹ ਚਿੱਟਾ ਰੰਗ ਉਹਨੇ, ਔਰ ਉਹਨਾਂ ਨੂੰ ਪੰਜਾਬੀ ਸਿੱਖਾਂ ਤੋਂ ਜਿਹੜਾ ਬਿਲਕੁਲ ਸੈਪਰੇਟ ਰੱਖਣ ਦੀ ਲਾਈਨ ਸੀ। ਸੋ ਕੁੱਲ ਮਿਲਾ ਕੇ ਜੋਗੀ ਭਜਨ ਜਿਹੜਾ ਵਿਰਸੇ ਦੇ ਉਸ, ਕਿਉਂਕਿ ਜਿਹੜੇ ਉਦਾਸੀਆਂ ਦਾ ਪਹਿਰਾਵਾ ਜ਼ਰੂਰ ਭਗਵਾ ਹੈ, ਔਰ ਹੋ ਸਕਦਾ ਹੈ ਇਨੀਸ਼ੀਅਲ ਡੇ ਜਦੋਂ ਵਿਰਸੇ ਦਾ ਚੇਲਾ ਹੋਏਗਾ ਇਹ ਭਗਵਾ ਰੱਖਦਾ ਹੋਵੇ, ਪਰ ਜਦੋਂ ਇਹਨੇ ਸਿੱਖ ਧਰਮਾਂ ਦੇ ਨਾਂ ਥੱਲੇ 3H ਆਰਗੇਨਾਈਜੇਸ਼ਨ ਬਣਾਈ, ਪਹਿਰਾਵਾ ਚਿੱਟਾ ਅੱਜ ਵੀ ਉਹਨਾਂ ਦੇ ਸਭ ਉਹ ਚਿੱਟੇ ਕਬੂਤਰ ਜਾਂ ਚਿੱਟੇ ਬਗਲੇ ਹੀ ਹੁੰਦੇ ਨੇ ਜੀ। ਲੇਕਿਨ ਮਤਲਬ ਮੈਂ ਉਹਨਾਂ ਲੋਕਾਂ ਬਾਰੇ ਫਿਰ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਭਾਈ ਜਿਹੜੇ ਇਸ ਰਸਤੇ ਰਾਹੀਂ ਆਏ ਜ਼ਰੂਰ ਜੋਗੀ ਰਾਹੀਂ, ਪਰ ਉਹਨਾਂ ਨੂੰ ਮੁੱਖ ਧਾਰਾ ਸਿੱਖੀ ਦੀ ਸਮਝ ਆਈ, ਉਹ ਉਹਨਾਂ ਨੂੰ ਛੱਡ ਕੇ ਮੁੱਖ ਧਾਰਾ 'ਚ ਆਏ, ਉਹਨਾਂ ਨੂੰ ਸਾਡਾ ਸੈਲਿਊਟ ਹੈ। ਇਹ ਕੋਈ ਸਾਡੀ ਕੋਈ ਸਿੱਖੀ ਟ੍ਰੇਡਮਾਰਕ ਨਹੀਂ ਹੈ ਕਿ ਵੀ ਕੋਈ ਪੰਜਾਬੀ ਸਿੱਖਾਂ ਨੇ ਸਿੱਖੀ ਦਾ ਠੇਕਾ ਲਿਆ। ਇਹ ਸਾਰੀਆਂ ਹੀ ਨਸਲਾਂ ਦੇ ਲੋਕਾਂ ਲਈ ਦੁਨੀਆ 'ਚ ਕਿਤੇ ਵੀ ਹੋਣ, ਪਰ ਸਾਡਾ ਕੰਸਰਨ ਤਾਂ ਇਹ ਹੈ ਕਿ ਜਿਵੇਂ ਤਾਂਤਰਿਕਵਾਦ ਨੂੰ ਕੁੰਡਲਨੀ ਯੋਗਾ ਜਿਹੜਾ ਹੈ ਉਸ ਨੇ ਧਰਿੰਦਰ ਦਾ ਔਰ ਉਹਨਾਂ ਦਾ ਉਦਾਸੀਆਂ ਦਾ ਉਸ ਕਿਸਮ ਦਾ ਪ੍ਰੈਕਟਿਸ ਮਿਲਾ ਕੇ ਆਪਣਾ ਸੌਦਾ ਵੇਚਿਆ, ਲੇਕਿਨ ਉਸ ਹਵਾਲੇ 'ਚ ਆਪਣੇ ਲੋਕਾਂ ਨੂੰ ਉੱਥੇ ਇਹੀ ਬਹੁਤ ਸੀ ਕਿ ਜੀ ਦੇਖੋ ਸਾਡੇ ਬੱਚੇ ਸਿੱਖੀ 'ਚ ਨਹੀਂ ਇਹ ਨੇ। ਔਰ ਉਸ ਐਮੋਸ਼ਨਲ ਬਲੈਕਮੇਲ ਨੂੰ ਉਹਨੇ ਵਿਰਸੇ ਨਾਲ ਤਾਂ ਇਹਦੀ ਟੁੱਟ ਗਈ। ਜਦੋਂ ਪਹਿਲੀ ਵਾਰੀ ਆਪਣੇ 70-80 ਚੇਲੇ ਲੈ ਕੇ ਗਿਆ, ਉਹਨੇ ਤੌਰ ਤਰੀਕੇ ਦੇਖਿਆ ਵੀ ਇਹ ਤਾਂ ਮੇਰਾ ਵੀ ਡੇਰਾ ਖੋਣ ਨੂੰ ਫਿਰਦਾ ਹੁੰਦਾ, ਕੱਢਤੇ ਉੱਥੋਂ। ਫਿਰ ਇਹ ਟੌੜਾ ਔਰ ਲੌਂਗੋਵਾਲ ਵਗੈਰਾ ਦੇ ਨੇੜੇ ਆਇਆ, ਉਹਨਾਂ ਨੂੰ ਪੱਟ ਲਿਆ ਇਹਨਾਂ ਨੇ। ਔਰ ਜਥੇਦਾਰ ਅਕਾਲ ਤਖਤ ਉਸ ਵੇਲੇ ਜਥੇਦਾਰ ਸਾਧੂ ਸਿੰਘ ਭੌਰਾ ਸਨ, ਉਹਨਾਂ ਤੱਕ ਜਦੋਂ ਕੁਛ ਗੱਲਾਂ ਵੀ ਪਹੁੰਚੀਆਂ, ਉਹਨਾਂ ਨੇ ਦੇਖਿਆ, ਔਰ ਬਿਆਨ ਦੀ ਕਾਪੀ ਹੈ ਬੀਬੀ ਅੰਜੂ ਕੌਰ ਨੇ ਆਪਣੇ ਆਰਟੀਕਲ 'ਚ ਦਿੱਤੀ ਹੈ, ਉਸ ਦੀ ਫੋਟੋ ਕਾਪੀ ਵੀ, ਕਿ ਉਹਨਾਂ ਨੇ ਫਿਰ ਇਹਨੇ ਕੀਤਾ ਜੀ ਕਿ ਮੈਨੂੰ ਅਕਾਲ ਤਖਤ ਤੋਂ ਸਿੰਘ ਸਾਹਿਬ ਦਾ ਖਿਤਾਬ ਮਿਲਿਆ ਕਿ ਸਿੰਘ ਸਾਹਿਬ ਵੈਸਟਰਨ ਹੈਮੀਸਫੀਅਰ ਜੀ, ਫਿਰ ਕਿ ਮੈਨੂੰ ਭਾਈ ਸਾਹਿਬ ਕਹੇ ਹਾਂਜੀ। ਔਰ ਇੱਥੋਂ ਤੱਕ ਕਿ ਜਦੋਂ ਇਹ ਮਰ ਗਿਆ ਜੋਗੀ, ਉਹਦੇ ਭੋਗ ਵੇਲੇ ਜਿਹੜਾ ਇੱਥੇ ਫੰਕਸ਼ਨ ਹੋਇਆ, ਜਥੇਦਾਰ ਵਿਦਾਂਤੀ ਆਏ ਔਰ ਉਹਨਾਂ ਨੂੰ ਹੁਣ ਕਿਵੇਂ ਬਲੈਕਮੇਲ ਕਰਦੇ ਨੇ। ਅਖੀਰਲੇ ਫੰਕਸ਼ਨ ਵੇਲੇ ਉਹਨਾਂ ਨੂੰ ਵੀ ਇੱਕ ਲਿਫਾਫਾ ਦਿੱਤਾ ਕਿ ਜੀ ਇਹ ਜਿਹੜਾ ਇਹ ਪੜ੍ਹਨਗੇ ਜਥੇਦਾਰ ਜੀ, ਔਰ ਉਹਦੇ 'ਚ ਉਹ ਵੀ ਉਹਨਾਂ ਨੇ ਵੀ ਪੜ੍ਹਤਾ ਜਿਸ ਕਿਸਮ ਦਾ ਕਿ ਜੀ ਅਸੀਂ ਹੁਣ ਉਹਨਾਂ ਦੀ ਘਰ ਵਾਲੀ ਨੂੰ ਜਿਹੜਾ ਹੈ ਉਹ ਭਾਈ ਸਾਹਿਬਾਂ ਦਾ ਜਿਹੜਾ ਉਹ ਦੇ ਰਹੇ ਟਾਈਟਲ। ਉਹ ਕੋਈ ਭਾਈ ਸਾਹਿਬਾਂ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ, ਭਾਈ ਸਾਹਿਬ ਹੈ। ਔਰ ਕੌਣ ਹੈ ਕਿਹਨੂੰ ਕੋਈ ਸਾਹਿਬਾਂ ਬਣਾਉਣ ਵਾਲਾ, ਪਰ ਉਹ ਵੀ ਭਾਈ ਸਾਹਿਬਾਂ ਬਣ ਗਈ। ਜਦੋਂ ਇਹ ਵੱਖਰੀ ਗੱਲ ਹੈ ਕਿ ਉਹਦੇ ਮਰਨ ਤੋਂ ਬਾਅਦ ਜੋਗੀ ਦੇ ਐਸਾ ਪ੍ਰਾਪਰਟੀ ਦਾ ਝਗੜਾ, ਇਹਨਾਂ ਦਾ ਮੁਕੱਦਮੇਬਾਜ਼ੀਆਂ, ਚੇਲੇ ਅੱਧੇ ਸਿਰ ਮੁਨਾਦ ਤੇ ਉਹਨਾਂ ਨੇ ਜਿਹੜੇ ਸੈਂਟਰਲ ਕੌਂਸਲ 'ਚ ਸੀ ਕਿ ਉਹ ਸੌਦਾ ਜਿਹਾ ਵਿਕਿਆ ਨਹੀਂ ਹੈ। ਲੇਕਿਨ ਉਹ ਹੁਣ ਵੀ ਉਹ ਜਿਹੜੀ ਹੈ ਬੀਬੀ ਉਹ ਆਪਣੇ ਆਪ ਨੂੰ ਹੈੱਡ ਸਮਝਦੀ ਆ ਉਸ ਸਾਰੇ ਦਾ। ਔਰ ਅਖੀਰ 'ਚ ਉਹਨਾਂ ਨੇ ਜਿਹੜੀ ਅਕਾਲ ਤਖਤ ਦੇ ਜਥੇਦਾਰ ਸਾਧੂ ਸਿੰਘ ਭੌਰਾ ਨੇ ਫਿਰ ਇਹ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਜੀ ਇਹ ਕੋਈ ਇਹਨੂੰ ਸਿੰਘ ਸਾਹਿਬ ਵੈਸਟਰਨ ਹੈਮੀਸਫੀਅਰ ਨਹੀਂ ਦਿੱਤਾ, ਇਹ ਕੋਈ ਜਿਹੜਾ ਨਹੀਂ ਹੈ। ਔਰ ਇਹ ਅਸੀਂ ਟਾਈਮ ਦਿੱਤਾ ਉਹਨਾਂ ਨੇ 2 ਮਹੀਨੇ ਕਿ 3 ਮਹੀਨੇ, ਮੈਨੂੰ ਭੁੱਲ ਗਿਆ, ਕਿ ਉਹਦੇ 'ਚ ਐਕਸਪਲੇਨੇਸ਼ਨ ਮੰਗੀ ਗਈ ਹੈ ਉਹਦੇ ਤੋਂ। ਨਾ ਹੋਇਆ ਤੇ ਅਸੀਂ ਐਕਸਕਮਿਊਨੀਕੇਟ ਕਰਾਂਗੇ ਇਹਨੂੰ, ਇਹ ਜਿਹੜਾ ਸਿੱਖੀ ਨਾਂ ਦੀ ਔਰ ਅਕਾਲ ਤਖਤ ਦੀ ਔਰ ਦੁਰਵਰਤੋਂ ਕਰ ਰਹੇ। ਪਰ ਹੁਣ ਤੁਸੀਂ ਦੇਖੋ ਕਨੈਕਸ਼ਨ ਕੀ ਹੁੰਦੇ ਨੇ। ਕਈ ਸਾਲਾਂ ਤੋਂ ਜਿਹੜਾ ਜਥੇਦਾਰ ਸਾਧੂ ਸਿੰਘ ਭੌਰਾ ਸੀ, ਉਹਨਾਂ ਨੂੰ ਸੰਡੇ ਐਤਵਾਰ ਵਾਲੇ ਦਿਨ ਸਵੇਰੇ ਜਦੋਂ ਟੌੜੇ ਨੇ ਜਾ ਕੇ ਉਹਨਾਂ ਦਾ ਅਸਤੀਫਾ ਲੈ ਲਿਆ ਸੀ। ਹਾਲਾਂਕਿ ਉਦੋਂ ਇਹ ਸਾਹਮਣੇ ਨਹੀਂ ਆਈ ਗੱਲ ਕਿ, ਲੇਕਿਨ ਰੀਜ਼ਨ ਇਹ ਹੈ ਵੀ ਇਹੀ ਪ੍ਰੈਸ਼ਰ ਸੀ ਕਿ ਵੀ ਇਹ ਹੁਣ ਇਹਦਾ ਸਾਰਾ ਡੰਬਰ ਬਾਹਰ ਆਏਗਾ। ਔਰ ਜਥੇਦਾਰ ਭੌਰਾ ਨੂੰ ਜਿਹੜਾ ਉਹ ਅਸਤੀਫਾ ਦੇ ਉਹਨਾਂ ਨੇ ਜ਼ਬਰਦਸਤੀ ਲੈ ਲਿਆ ਸੀ, ਇਹ ਇੱਕ ਹਕੀਕਤ ਹੈ ਜੀ। ਪਰ ਅਖੀਰ 'ਚ ਉਹਨਾਂ ਨੇ ਅੰਗਰੇਜ਼ੀ ਅਨੁਵਾਦ ਦੀ ਗੱਲ ਕੀਤੀ ਹੈ। ਦੇਖੋ ਹੁਣ ਗੁਰਦੁਆਰਿਆਂ 'ਚ ਜਿੰਨੀਆਂ ਸਕਰੀਨਸ ਦੇ ਉੱਤੇ ਬਾਣੀ 'ਚ ਸਿੱਖੀ ਟੂ ਦਾ ਮੈਕਸ ਹੋਏ, ਦੂਸਰੇ ਹੋਣ, ਉਹੀ ਸੰਤ ਸਿੰਘ ਦੀ ਟਰਾਂਸਲੇਸ਼ਨ ਹੈ। ਔਰ ਈਵਨ ਮਤਲਬ ਜਦੋਂ ਅਸੀਂ ਕੋਈ ਗੱਲ ਕਰਦੇ ਹਾਂ, ਮੈਂ ਵੀ ਐਡਮਿਟ ਕਰਨਾ ਚਾਹੁੰਦਾ ਕਿ ਕਈ ਵਾਰ ਜਦੋਂ ਤੁਸੀਂ ਜਿੰਨੀਆਂ ਇੰਗਲਿਸ਼ ਟਰਾਂਸਲੇਸ਼ਨਸ ਅਵੇਲੇਬਲ ਨੇ, ਜੇ ਤਲਵਾੜਾ ਦੀ ਹੈ, ਮਨਮੋਹਨ ਸਿੰਘ ਦੀ ਹੈ, ਗੋਪਾਲ ਸਿੰਘ ਦੀ ਹੈ, ਡਾਕਟਰ ਦਰਸ਼ਨ ਸਿੰਘ ਹੋਰਾਂ ਦੀ ਮੈਂ ਦੇਖੀ ਨਹੀਂ ਹੈ, ਪਰ ਡਾਕਟਰ ਦਰਸ਼ਨ ਸਿੰਘ ਖੁਦ ਮਿਲੇ, ਉਹਨਾਂ ਨੇ ਕਿਹਾ ਕੀਤਾ, ਔਰ ਮੈਂ ਦੇਖ ਰਿਹਾ ਸੀ ਵੀ ਉਹਨਾਂ ਦੇ ਵੀ ਵੋਲਿਊਮ ਆਏ ਨੇ ਜੀ। ਹੁਣ ਉਹਨਾਂ ਸਭ 'ਚੋਂ ਜੇ ਤੁਸੀਂ ਅਮਰੀਕਨ ਇੰਗਲਿਸ਼ ਦੇ ਹਵਾਲੇ ਨਾਲ ਦੇਖਦੇ ਹੋ,
ਕਿ ਜਿਹਦੇ 'ਚ ਮੋਰ ਵਰਡ ਤੁਸੀਂ ਅੱਜ ਦੀ ਤੇ ਉਹਦੇ 'ਚੋਂ ਇਹੀ ਹੈ ਜਿਹੜੀ ਇਹਨਾਂ ਦੀ ਹੈ। ਹੁਣ ਦੇਖਣ ਵਾਲੀ ਗੱਲ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਈ ਮੈਂ ਕਦੇ ਉਹਦੇ 'ਤੇ ਰਿਲਾਈ ਨਹੀਂ ਕਰਦਾ, ਕਿਉਂਕਿ ਮੈਨੂੰ ਪਤਾ ਹੈ ਵੀ ਇਨ ਦਾ ਐਂਡ। ਔਰ ਦਿਲਚਸਪ ਗੱਲ ਇਹ ਹੈ ਵੀ ਨਾ ਇਹਨੂੰ ਸੰਤ ਸਿੰਘ ਨੂੰ ਜਿਹਨੇ ਟਰਾਂਸਲੇਸ਼ਨ ਕੀਤੀ ਇਹਨੂੰ ਵੀ ਪੰਜਾਬੀ ਨਹੀਂ ਆਉਂਦੀ, ਗੁਰਮੁਖੀ ਨਹੀਂ ਆਉਂਦੀ, ਔਰ ਈਵਨ ਭਜਨ ਜੋਗੀ ਨੂੰ ਵੀ ਪੰਜਾਬੀ ਨਹੀਂ ਸੀ ਆਉਂਦੀ। ਉਹ ਜਿਹੜਾ ਪਾਠ ਦੇ ਗੁਟਕੇ ਵੀ ਸੀ ਉਹਦੇ, ਉਹ ਉਰਦੂ 'ਚ ਸੀ, ਉਹਦੀ ਸਕ੍ਰਿਪਟ ਉਹ ਹੈ, ਗੁਰਮੁਖੀ ਨਹੀਂ ਸੀ ਆਉਂਦੀ। ਔਰ ਇਹਨੇ ਮੰਨਿਆ ਸੰਤ ਸਿੰਘ ਨੇ ਜਾਂ ਦੂਜੇ ਨੇ ਵੀ ਮੈਨੂੰ ਪੰਜਾਬੀ ਨਹੀਂ ਆਉਂਦੀ। ਹੁਣ ਇਹਨੇ ਕੀ ਕੀਤਾ ਕਿ ਜਿਹੜੀਆਂ 4-5 ਟਰਾਂਸਲੇਸ਼ਨਸ ਅਵੇਲੇਬਲ ਸੀ ਉਹਨਾਂ ਨੂੰ ਆਧਾਰ ਬਣਾ ਕੇ ਜਿਹੜੀ ਹੈ ਉਹ ਟਰਾਂਸਲੇਸ਼ਨ। ਹੁਣ ਸਮੱਸਿਆ ਇਹ ਹੈ ਵੀ ਜਿਹੜੀ ਸ਼੍ਰੋਮਣੀ ਕਮੇਟੀ 90 ਸਾਲ ਤੋਂ ਬੈਠੀ ਹੈ ਪਲੱਥਾ ਮਾਰ ਕੇ ਜੀ, ਉਹ ਇਹਨਾਂ ਸਾਰੇ ਸਾਲਾਂ 'ਚ ਨਾ ਤਾਂ ਕੋਈ ਆਥੈਂਟਿਕ ਸਿੱਖ ਹਿਸਟਰੀ ਲਿਖਵਾਈ ਉਹਨਾਂ ਨੇ ਕਿ ਵੀ ਤੁਸੀਂ ਇੱਕ ਵਿਦਵਾਨਾਂ ਦਾ ਪੈਨਲ ਬਣਾਓ, 10 ਗੁਰੂ ਸਾਹਿਬਾਨ ਸਿੱਖ ਇਤਿਹਾਸ ਲਿਖੋ, ਔਰ ਇਸੇ ਤਰ੍ਹਾਂ ਇੱਕ ਵਿਦਵਾਨਾਂ ਦਾ ਪੈਨਲ ਬਣਾਓ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਨੁਵਾਦ ਕਰੇ, ਸਟੈਂਡਰਡ ਉਹ ਟਰਾਂਸਲੇਸ਼ਨ ਹੋਏ, ਉਹਨੂੰ ਤੁਸੀਂ ਸਰਕੂਲੇਟ ਅਰਾਊਂਡ ਕਰੋ ਕਿ ਵੀ ਇਹ ਸਟੈਂਡਰਡ ਪਾਰਟ ਹੈ। ਸੋ ਅਸੀਂ ਸਮਝਦੇ ਹਾਂ ਵੀ ਜਦੋਂ ਇੱਕ ਵੈਕਿਊਮ ਕ੍ਰੀਏਟ ਹੁੰਦਾ ਹੈ, ਇੱਕ ਖਲਾ ਹੁੰਦਾ ਹੈ, ਅਸੀਂ ਉਹਦੇ 'ਚ ਕੋਈ ਕੰਮ ਨਹੀਂ, ਉਹਦੇ 'ਚ ਫਿਰ ਕੋਈ ਆ ਕੇ ਵਿੱਚ ਵੜ ਜਾਂਦਾ ਹੈ। ਸੋ ਲੇਕਿਨ ਮੈਂ ਇਹਨਾਂ ਦਾ ਵੀਰ ਸੁਰਿੰਦਰ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਇਸ ਲਿਖਤ ਰਾਹੀਂ, ਅਸੀਂ ਬੇਸ਼ੱਕ ਬਹੁਤ ਸਾਰੇ ਨੁਕਤੇ ਪਹਿਲਾਂ ਵੀ ਡਿਸਕਸ ਕੀਤੇ ਨੇ ਪਰ ਇਸ ਪਾਰਟ ਨੂੰ, ਕਿਉਂਕਿ ਸਾਡੇ ਹੋਰ ਵੀ 2-3 ਦਰਸ਼ਕਾਂ ਨੇ ਟਾਈਮ ਟੂ ਟਾਈਮ ਇਸ ਬਾਰੇ ਲਿਖਿਆ ਸੀ ਔਰ ਉਹ ਪਰਟਰਬ ਸੀ, ਉਦੋਂ ਅਸੀਂ ਉਹਨਾਂ ਦਾ ਨੋਟਿਸ ਨਹੀਂ ਸੀ ਲਿਆ। ਅਸੀਂ ਕਿਹਾ ਜੀ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਜੀ, ਪਰ ਮੈਂ ਸਮਝਦਾ ਵੀ ਇਹਨਾਂ ਦਾ ਵੀ ਔਰ ਭੈਣ ਜੀ ਅੰਜੂ ਕੌਰ ਜਿਨ੍ਹਾਂ ਨੇ ਬੜਾ ਡੀਟੇਲ ਜਿਹੜਾ ਇਨਵੈਸਟੀਗੇਟਿਵ ਸਟੋਰੀ ਹੈ ਇਸ ਨੂੰ ਕੀਤਾ, ਇਹਨਾਂ ਦਾ ਸ਼ੁਕਰੀਆ ਅਦਾ ਕਰਦਾ ਜੀ। ਡਾਕਟਰ ਸਾਹਿਬ ਇਸ਼ਾਰਾ ਵੀ ਹੋ ਗਿਆ ਬ੍ਰੇਕ ਤੇ ਜਾਣ ਦਾ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।